ਬਹੁਤਿਆਂ ਨੂੰ ਦੱਸਿਆ ਸੀ ਢੱਗੇ ਲੱਦਦੇ ਆਏ ਸਾਂ ਤੇ ਢੱਗੇ ਹੀ ਲੱਦ ਕੇ ਟੁਰ ਚੱਲੇ। ਜਦੋਂ ਟਾਂਡਾ ਬਾਦ ਹੋਇਆ ਨਾ ਉਦੋਂ ਵੀ ਢੱਗਿਆਂ ਤੇ ਉਹਨਾਂ ਸਮਾਨ ਲੱਗ ਕੇ ਲਿਆ ਕੇ ਬਾਤਕਾਰੀ ਕੀਤੀ। ਉਹਨਾਂ ਸਿੱਖਾਂ ਆ ਕੇ ਢੱਗਿਆਂ ਤੇ ਆਪਣਾ ਸਬਦਾ ਲੱਦਿਆ ਤੇ ਟਾਂਡੇ ਆ ਕੇ ਕੁੱਲੇ ਪਾਏ। ਫਿਰ ਉਹ ਵਸਨੀਕ ਬਣ ਗਏ ਸੀ। ਉਹਨਾਂ ਜਾਂਦਿਆਂ ਫਿਰ ਆਖਿਆ ਬਈ ਢੱਗਿਆਂ ਤੇ ਲੱਦੇ ਆਏ ਸਾਂ ਤੇ ਢੱਗਿਆਂ ਦੇ ਲੱਦੇ ਟੁਰ ਗਏ। ਸਭ ਤੋਂ ਜਿਹੜਾ ਅਮੀਰ ਜਾਂ ਜ਼ਮੀਨ ਭਾਂਡੇ ਵਾਲਾ ਸਿੱਖ ਸੀ ਉਹ ਕੌਣ ਸੀ ਜਿਹਦੇ ਕੋਲ ਪੈਸੇ ਬੜੇ ਹੋਣ ਤੇ ਜ਼ਮੀਨ ਢੇਰੀ ਬੜੀ ਹੋਵੇ? ਮੇਲੇ ਸ਼ਾਹ। ਮੇਲੇ ਸ਼ਾਹ। ਇਹ ਜਿਹੜੇ ਵੱਡੇ ਸਨ ਨਾ ਖੱਤਰੀ ਸਾਰੇ, ਇਹਨਾਂ ਦੀਆਂ 5-5 4-4 ਦੁਕਾਨਾਂ ਤੇ ਕਿਰਾਏ ਤੇ ਚਾੜੀਆਂ ਨੇ ਤੇ ਬਸ ਇੱਥੇ ਬਹੁਤ ਝੱਟ ਇੱਥੇ ਬਹੁਤ ਝੱਟ ਦਿਹਾੜੀ ਗੁਜ਼ਾਰ ਲੈਣੀ। ਤੇ ਤੁਲਸੀ ਸ਼ਾਹ? ਤੁਲਸੀ ਸ਼ਾਹ ਜਿਹੜਾ ਉਹ ਘਿਓ ਦਾ ਕੰਮ ਕਰਦਾ ਸੀ। ਉਹਦੀਆਂ 7 ਦੁਕਾਨਾਂ ਸਨ। ਤੇ ਕਿਤਾਬਾਂ ਦੀ ਦੁਕਾਨ ਵੀ ਹੈ ਸੀ ਕਿਸੇ ਦੀ? ਕਿਤਾਬਾਂ ਦੀ ਦੁਕਾਨ ਵੀ ਹੈ ਸੀ ਕਿਸੇ ਦੀ? ਕਿਤਾਬਾਂ ਦੀ ਦੁਕਾਨ ਮਨੀ ਆਰਡਰ ਆਮਨੇ ਫੌਜੀਆਂ ਦੇ ਤੇ ਕੋਈ ਲੱਭਦਾ ਸੀ ਖਰਚਾ ਵੀ ਕੋਈ ਨਹੀਂ ਜਦੋਂ ਮਨੀ ਆਰਡਰ ਕਿਸੇ ਦਾ ਖੜਨਾ? ਕੋਈ ਚਾਹ ਪਾਣੀ ਦੁੱਧ ਪੁੱਛਦੀਆਂ ਹਨ? ਨਹੀਂ, ਕਿਸੇ ਨੇ 4 ਆਨੇ ਦੇਣੇ, ਕਿਸੇ 8 ਆਨੇ ਦੇਣੇ। ਤੇ ਜਿਹਨੇ 8 ਆਨੇ ਦੇਣੇ ਉਹਦੇ ਤਾਂ ਬੜੇ ਖੁਸ਼ ਹੋਣਾ ਕਿ ਸਾਨੂੰ ਉੱਠਿਆ ਨਹੀਂ ਲੱਭੀ। ਚਾਟੀ 5 ਕਿਲੋ ਵਾਲੀ ਦੁੱਧ ਦੀ ਪੀ ਹਣੀ। ਅੱਛਾ, ਬੱਲੇ 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 ਬੱਲੇ। ਟਾਈਮ ਗੁਜ਼ਰ ਗਏ, ਬੀਤੀ ਬਾਤ ਮੂਰਖ ਝਗੜਾ। ਨਹੀਂ ਕੋਈ ਉਸ ਵੇਲੇ ਪੁੱਛੋ ਕੋਈ ਗਾਣ ਗੂਣ ਸੁਣਦੇ ਹੋ ਕਿਤੇ? ਉਸ ਟਾਈਮ ਕੋਈ ਗਾਣੇ ਛਾਣੇ ਹੁੰਦੇ ਸਨ? ਕੋਈ ਗਾਣਾ, ਕੋਈ ਰੇਡੀਓ ਰਿਕਾਰਡ? ਕੋਈ ਰੇਡੀਓ ਸਨ, ਇੱਕ ਬੈਂਡ ਦਾ ਤੇ 2 ਬੈਂਡ ਦਾ। ਇਹ ਬਜ਼ੁਰਗ ਨੇ ਜਿੰਨਾ ਟਾਂਡਾ ਆਬਾਦ ਵੀ ਦੇਖਿਆ ਤੇ ਟਾਂਡਾ ਫਿਰ ਉਜੜਦਿਆਂ ਵੀ ਦੇਖਿਆ। ਵਾਹ ਵਾਹ। ਤੇ ਫਿਰ ਬਾਦ ਹੁੰਦਿਆਂ ਵੀ ਦੇਖਿਆ। ਵਾਹ। ਟਾਂਡਾ ਤੁਸੀਂ ਉਜੜਦਿਆਂ ਆਪਣੀ ਦੇਖਿਆ ਹੁਣ ਅੱਖਾਂ ਨਾਲ? ਜਦੋਂ ਉਜੜਿਆ ਵੇ ਚਬਾਰੇ ਮਹੱਲ ਵਿਹਲੇ ਪਏ ਨੇ, ਇੱਥੇ ਜੇ ਰਹਿੰਦਾ ਸਾਂ ਤੇ ਵੇਖਣਾ ਤੇ ਬਾਦ ਹੋਇਆ ਵੀ ਇਹਨਾਂ ਦੇਖਿਆ। ਜੀ ਜੀ ਜੀ। ਇਹ ਜਿਹੜੇ ਆਪਣੇ ਅਬਦੁੱਲਾ ਭੱਟੀ ਹੋਏ ਸਨ, ਅਬਦੁੱਲਾ ਭੱਟੀ, ਹਾਂਜੀ, ਉਹਨਾਂ ਦੀ ਨਸਲ। ਠੀਕ ਠੀਕ। ਉਹ ਇਹਨਾਂ ਦੇ ਵੱਡੇ ਵਡੇਰੇ ਸੀ। ਅੱਛਾ, ਦੁੱਲਾ ਭੱਟੀ ਜੀ। ਅੱਛਾ ਅੱਛਾ, ਇਹਨਾਂ ਦੀ ਬਰਾਦਰੀ ਭੱਟੀ ਜੱਟ ਨੇ। ਜਦੋਂ ਸਮਾਨ ਦੇਣ ਗਏ ਉਹ ਮਾਨ ਸਿੰਘ ਦਾ ਜ਼ੇਵਰ, ਤੁਸੀਂ ਵੀ ਨਾਲ ਸੋ? ਉਹ ਗੱਲ ਸੁਣਾਓ ਜਦੋਂ ਰਾਹ ਚ ASI ਨੇ ਫੜ ਲਿਆ, ਬਾਬੇ ਮੁਹੰਮਦੀ ਨੂੰ ਵੀ ਤੇ ਤੁਹਾਨੂੰ ਵੀ। ਮੇਰੇ ਤਮਾਸ਼ੇ ਵਾਲੀ ਬਾਤ। ਅੱਛਾ, ਪੇਟੀ ਜ਼ੇਵਰ ਦੀ ਮਾਨ ਸਿੰਘ ਦੀ ਵਾਪਸ ਕਰ ਗਏ। ਵਾਹ ਜੀ ਵਾਹ। ਉਹ ਜਨਾਬ ਫਿਰ ਜਦੋਂ ਇਹਨਾਂ ਸਾਨੂੰ ਪੜਿਆ ਤੇ ਤਲਾ ਜਿਸਲੇ ਪਿਛਾ ਟੋਰੀ ਅਸਾਂ ਤੇ ਉਹਨਾਂ ਨੇ ਸ਼ੁਦਰਾ ਦੀ ਵੀ ਤੇ ਪੁਲਿਸ ਵਾਲਿਆਂ ਦੀ ਵੀ ਬੜੀ ਬੇਇੱਜ਼ਤੀ ਕੀਤੀ। ਉਹਨਾਂ ਕਹਿਣਾ ਬੰਦਿਆਂ ਨੂੰ ਤੁਸੀਂ ਕਿਉਂ ਪੁੱਛਿਆ? ਅੱਛਾ, ਉਹ ਕਿੰਨਾ ਕਿਹਾ? ਕਿੰਨਾ ਦਿੱਤੀ? ਤਲਾਹ ਕਿੰਨਾ ਦਿੱਤੀ ਸੀ? ਪਿਛਾ ਥਾਣੇ? ਤਲਾਹ ਪਿਛਾ ਥਾਣੇ ਦਿੱਤੀ ਸੀ? ਮਾਨ ਸਿੰਘ ਦੀ ਮਾਨਤ ਦੇਣ ਜਾ ਰਹੇ ਦੇਣ ਗਏ ਨਾ ਸਮਾਨ ਤੇ ਵਾਪਸੀ ਤੇ ਐਸਾ ਹੀ ਨੇ ਇਹਨਾਂ ਦੋਨੋਂ ਫੜ ਲਿਆ। ਸਾਡੇ ਬਾਬੇ ਹੋਰਾਂ ਨੇ ਤੇ ਇਹਨਾਂ ਨੂੰ ਨਿੱਕੇ ਨੂੰ ਆਖਦੇ ਕੋਕਾ ਹੀ ਪਾ ਦੇ। ਨਹੀਂ ਤੁਸੀਂ ਇਹ ਕਿੱਧਰ 12 ਲਾ ਗਏ? 40 ਸਾਲ ਹੋ ਗਏ ਨੇ ਸਾਡੇ ਬਾਬੇ ਹੋਰਾਂ ਨੂੰ ਫੌਤ ਹੋਏ ਆ। ਉਹਨਾਂ ਦੇ ਆਣ ਦੇ ਸਨ। ਵਾਹ ਜੀ। ਮੈਂ ਤਾਂ ਕਿਹਾ ਵੀ ਇਹਨਾਂ ਦੀ 1916 ਦੇ ਕਰੀਬ ਬਰਥ, ਉਹਨਾਂ ਦੀ ਵੀ ਇਹਦੇ ਮੁਤਾਬਕ ਸਨ। ਜਦੋਂ ਗਏ ਨੇ ਇੱਥੋਂ ਰੇੜੇ ਛੇੜੇ ਲੱਦ ਕੇ ਤੇ ਕੋਈ ਮਿਲਿਆ ਬੰਦਾ ਜਾਂਦਿਆਂ ਤੁਹਾਨੂੰ ਵੀ ਤੁਰ ਚੱਲੇ ਆ ਅਸੀਂ? ਸਾਰੇ ਮਿਲੇ ਜੋ ਸੌਦਾ ਵੇਚਦੇ ਜਾਂਦੇ ਸਨ, ਕੱਪੜੇ ਵੇਚਣੇ ਜਾਂ ਮੱਝ ਵੇਚਣੇ। ਹੋਰ ਜੀ ਹਜ਼ੂਰ ਆਂਦੇ ਨੇ ਇੱਕ ਸਿੱਖ ਆ ਕੇ ਗਿਆ ਸੀ ਤੁਹਾਨੂੰ ਵੀ ਰੇੜੇ ਲੱਦੇ ਆਏ ਆ ਤੇ ਰੇੜੇ ਲੱਦੇ ਟੁਰ ਚੱਲੇ ਆ। ਬਹੁਤਿਆਂ ਨੂੰ ਦੱਸਿਆ ਸੀ ਢੱਗੇ ਲੱਦਦੇ ਆਏ ਸਾਂ ਤੇ ਢੱਗੇ ਹੀ ਲੱਦ ਕੇ ਟੁਰ ਚੱਲੇ। ਜਦੋਂ ਟਾਂਡਾ ਬਾਦ ਹੋਇਆ ਨਾ ਉਦੋਂ ਵੀ ਢੱਗਿਆਂ ਤੇ ਉਹਨਾਂ ਸਮਾਨ ਲੱਗ ਕੇ ਲਿਆ ਕੇ ਬਾਤਕਾਰੀ ਕੀਤੀ। ਉਹਨਾਂ ਸਿੱਖਾਂ ਆ ਕੇ ਢੱਗਿਆਂ ਤੇ ਆਪਣਾ ਸਬਦਾ ਲੱਦਿਆ
ਤੇ ਟਾਂਡੇ ਆ ਕੇ ਕੁੱਲੇ ਪਾਏ ਫਿਰ ਉਹ ਵਸਨੀਕ ਬਣ ਗਏ ਸੀ। ਉਹਨਾਂ ਜਾਂਦਿਆਂ ਫਿਰ ਆਖਿਆ ਬਈ ਟੱਗਿਆਂ ਤੇ ਲੱਦੇ ਆਏ ਸਨ ਤੇ ਟੱਗਿਆਂ ਦੇ ਲੱਦੇ ਟੁਰ ਗਏ। ਸਭ ਤੋਂ ਜਿਹੜਾ ਅਮੀਰ ਜਾਂ ਜ਼ਿਮੀ ਭਾਂਡੇ ਵਾਲਾ ਸਿੱਖ ਸੀ ਉਹ ਕੌਣ ਸੀ, ਜਿਹਦੇ ਕੋਲ ਪੈਸੇ ਬੜੇ ਹੋਣ ਤੇ ਜ਼ਮੀਨ ਢੇਰੀ ਬੜੀ ਹੋਵੇ? ਮੇਲੇ ਸ਼ਾਹ। ਮੇਲੇ ਸ਼ਾਹ। ਤੇ ਕਿਲੇ ਦੇ ਵੀ ਕੋਈ ਸਿੱਖਾਂ ਦਾ ਪਤਾ ਤੁਹਾਨੂੰ? ਕਿਲੇ ਦਾ ਸਿੱਖ ਵੀ ਕੋਈ ਆ ਰਿਹਾ ਸੀ? ਕਿਲਾ ਸਾਰਾ ਹੀ ਸਿੱਖਾਂ ਦਾ ਸੀ। ਉੱਥੇ ਇੱਕ ਹੋਰ ਇੱਕ ਦੋ ਘਰ ਕਮਿਆਰਾਂ ਦੇ ਆ ਸਨ ਮੁਸਲਮਾਨ। ਤੇ ਫੌਜ ਚ ਵੀ ਹੈ ਸਨ ਸਿੱਖ ਵਾਵਾ? ਫੌਜੀਆਂ ਮਸਾਦੀਆਂ ਤੇ ਲਿਖਿਆ ਸੀ ਇਹ ਮੁਸਲਮਾਨਾਂ ਨੇ ਮਸਾਦੀਆਂ ਪੱਟ ਛੜੀਆਂ ਨਹੀਂ ਤਾਂ ਉਹਨਾਂ ਦੀਆਂ ਸਾਰੀਆਂ ਬਹਾਦਰੀਆਂ ਲਿਖੀਆਂ ਸਨ ਉੱਤੇ। ਇਹ ਕਿਲਾ ਪਿੱਛੇ ਨਾਲ ਮਨਾ ਗਿਆ ਪਿੰਡ ਹੈ ਨਾ, ਹੁਣ ਇਹਨਾਂ ਨੇ ਸ਼ਾਇਦ ਨਾਂ ਦਾ ਕਿਲਾ ਇਸਲਾਮ ਨਗਰ। ਕਿਲਾ ਇਸਲਾਮ ਨਗਰ ਥੱਲੇ ਲਿਖਿਆ ਸੋਰਾ ਸਿੰਘ। ਅੱਛਾ ਅੱਛਾ, ਉਹ ਵੀ ਤਾਰੀਖੀ ਪਿੰਡ ਹੈ ਜੀ। ਇੱਕ ਘਰ ਮੁਸਲਮਾਨਾਂ ਦਾ ਸਾਰਾ ਹੀ ਪਿੰਡ ਨਹੀਂ ਬਣਦਾ ਸਿੱਖਾਂ ਦਾ। ਕੋਈ ਅੰਦਾਜ਼ਾ ਹੈ ਕਿੰਨੀ ਉਮਰ ਹੋ ਚੱਲੀ ਹੈ ਹੁਣ ਤੁਹਾਡੀ? ਮੈਂ 10-12 ਸਾਲ ਉੱਪਰ ਹੋ ਗਈ ਮੇਰੇ। 100 ਤੋਂ ਠੀਕ। 16 ਸਾਲ ਹੈ ਜਾਂ 12 ਸਾਲ ਹੈ ਜਾਂ 18 ਸਾਲ ਹੈ। ਜਿਹੜਾ ਬਾਬਾ ਗੁਲਾਮ ਮੁਹੰਮਦ ਸੀ ਮੁਹੰਮਦ ਦੀਨ ਤੁਹਾਡਾ ਨਿਦਰਾਣੀ ਸੀ? ਸਾਡਾ ਪੜਦਾਦਾ ਸੀ ਜਿਹੜਾ ਚੱਕੀ ਵਾਲਾ। ਮੁਹੰਮਦੀਨ ਜਿਹੜਾ ਸੀ ਉਹ ਹਨੀਤਰਾਣੀ ਸੀ ਤੇ ਚਾਚਾ ਗੁਲਾਮ ਮੁਹੰਮਦ ਜਿਹੜਾ ਇਹ ਵੱਡਾ ਸੀ ਮੇਰੇ ਤੋਂ ਜ਼ੈਲਦਾਰ। ਉਹ ਵੀ ਉਹਦੇ ਨਾਲ ਵੀ ਮੁਲਾਕਾਤ ਹੁੰਦੀ ਸੀ ਤੁਹਾਡੀ? ਜ਼ੈਲਦਾਰ ਨਾਲ ਵੀ? ਹਾਂ, ਜ਼ੈਲਦਾਰ ਕੋਲ ਜਿਸੇ 2-3 ਦਿਹਾੜੇ ਨਾ ਇੱਕ ਨੂੰ ਲੱਭਣਾ ਤੇ ਮੈਂ ਨੱਸ ਜਾਣਾ ਤੇ ਸਾਈਕਲ ਦੀ ਜਾਚ ਸੀ ਮੈਨੂੰ। ਸਾਈਕਲ ਤੇ ਚੜਨਾ ਤੇ ਕਰੇਲੇ ਟੁੱਟ ਜਾਣਾ। ਪਿਛਲਾ ਪਾਸਾ ਕਰੇਲਾ ਹੈ ਨਾ। ਉੱਥੇ ਖੋਲ ਲੈਣੀਆਂ ਬੋਤਲਾਂ ਫਿਰ ਹੈ। ਸ਼ਰਾਬ ਆਮ ਸੀ ਇੱਥੇ ਜੀ। ਜਿਹੜਾ ਪ੍ਰਾਹੁਣੇ ਨੇ ਵੀ ਜਾਣਾ ਤੇ ਬੋਤਲ ਹੀ ਲਿਆ ਤਾ। ਸਹੀ। ਇਹ ਮਰੀਆਂ ਕੋ ਸਿਗਰਟ ਹੀ ਦੇ ਛੱਡ ਬੱਚਾ। ਜੀ ਬਾਬਾ ਜੀ। ਉਹ ਕਦ ਜਾ ਕੇ ਬਣਾਈ ਆ। ਕੋਈ ਸੁਨੇਹਾ ਦੇਣਾ ਹੈ ਤੁਹਾਡੀ ਫਿਲਮ ਅਗਰ ਉੱਥੇ ਜਾਏ, ਕੋ ਹੋ ਸਕਦਾ ਹੈ ਤੁਹਾਡੇ ਯਾਰਾਂ ਦਾ ਕੋਈ ਪੋਤਰਾ ਪੁੱਤਰ ਜਿਉਂਦਾ ਹੋਵੇ। ਜਿਹੜੇ ਯਾਰ ਸੱਜਣ ਇੱਥੇ ਟੁਰ ਗਏ ਨੇ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਉਹਨਾਂ ਦੀ ਔਲਾਦ ਨੂੰ ਵੀ ਹੋਸ਼ ਹੀ ਨਹੀਂ ਰਿਹਾ ਹੁਣ। ਯਾਰਾਂ ਬੇੜੀਆਂ ਦੀ ਲਾਦ ਦਾ ਚੇਤਾ ਹੀ ਨਹੀਂ ਰਿਹਾ। ਨਹੀਂ, ਮੈਂ ਕਹਿੰਦਾ ਪਿਆ ਸੁਨੇਹਾ ਦੇਣਾ ਹੋਵੇ ਤੁਹਾਡੀ ਜਦੋਂ ਮੂਵੀ ਜਾਣੀ ਹੈ ਨਾ ਉੱਥੇ, ਤੇ ਕਈ ਬੰਦਿਆਂ ਨੂੰ ਪਤਾ ਲੱਗ ਜਾਣਾ ਵੀ ਆ ਬਾਬਾ ਜੀ ਫਰਮਾਨ ਨੇ ਫਲਾਣੇ ਤੇ ਕੋਈ ਸੁਨੇਹਾ ਦੇਣਾ ਤੁਹਾਨੂੰ ਮਿਲਣਾ ਹੁਣ ਉਹ ਜਾਂ ਕੋਈ ਗੱਲ ਖਬਰ ਦੱਸਣਾ ਆਪਣੀ। ਹੁਣ ਯਾਦਾਸ਼ਤੀ ਕੋਈ ਨਹੀਂ ਰਹੀ ਵੀ ਕਿਹਦੇ ਨੂੰ ਮਿਲਣਾ ਤੇ ਕਿਹਦੇ ਨਾਲ ਗੁਫ਼ਤਗੂ। ਟਾਂਡਾ ਆਬਾਦ ਕਿਸ ਤਰ੍ਹਾਂ ਆਇਆ, ਕਿੰਨਾ ਨੇ ਆਬਾਦ ਕੀਤਾ? ਟਾਂਡਾ ਆਬਾਦ ਕਿਸ ਤਰ੍ਹਾਂ ਹੋਇਆ ਸੀ? ਟਾਂਡਾ ਆਬਾਦ ਹੋਇਆ ਸਿੱਖਾਂ ਨੇ ਕੀਤਾ ਸੀ? ਇੱਥੇ ਸਿੱਖ ਆਏ ਨੇ ਟੱਗੇ ਲੱਦਦੇ ਜਿਨ੍ਹਾਂ ਕੇ ਡੇਰੇ ਲਾ ਲਏ। ਫਿਰ ਉਹ ਡੇਰੇ ਲਾਂਦਿਆਂ ਮਕਾਨਾਂ ਵਾਲੇ ਬਣ ਗਏ। ਫਿਰ ਫੌਜ ਵਿੱਚ ਭਰਤੀ ਹੋਣੇ ਸ਼ੁਰੂ ਹੋ ਗਏ। ਫਿਰ ਟਾਂਡਾ ਇਹਨਾਂ ਨੇ 7 ਮੰਜ਼ਲਾਂ ਬਣਾ ਲਿਆ। ਬੱਲੇ ਬੱਲੇ ਬੱਲੇ। ਅੱਛਾ, 3 ਮੰਜ਼ਲਾਂ ਚੁਬਾਰੇ ਤੇ ਆਮ ਰਹੇ ਨੇ ਹੁਣ ਤੱਕ। ਅੱਛਾ, 5-6 ਮੰਜ਼ਲਾਂ ਵੀ ਆ ਸਨ। 5-6 ਮੰਜ਼ਿਲ। ਘਰੇਰੇ ਜਾਂਦੇ ਰਹਿੰਦੇ ਸੋ? ਘਰੇਰੇ ਜਾਂਦੇ ਰਹਿੰਦੇ ਸਾਈਕਲ ਤੇ ਜਾਣਾ। ਉਦੋਂ ਤਾਂ ਕੱਚੇ ਰਾਹ ਹੋਣੇ ਨੇ। ਕੱਚਾ। ਤੇ ਪਾਕਿਸਤਾਨ ਬਣਨ ਤੋਂ ਪਹਿਲਾਂ ਜਾਂਦੇ ਰਹੇ ਜਾਂ ਬਾਅਦ ਚ ਵੀ? ਪਾਕਿਸਤਾਨ ਬਣਨੇ ਤੋਂ ਪਹਿਲਾਂ ਜਾਂਦੇ ਰਹੇ ਆ। ਫਿਰ ਬਾਅਦ ਵਿੱਚ ਥੋੜਾ ਚਿਰ ਗਏ ਆ। ਫਿਰ ਉਹ ਜੀ ਸਾਰੇ ਇੱਥੇ ਟੁਰ ਆਏ। ਇੱਕ ਸਿਰੋਂ ਵੱਡਾ ਜਿਹੜਾ ਜ਼ੈਲਦਾਰ ਖਾਨ ਦਾ ਬਾਪ ਉਹ ਤੇ ਨਹਿਰ ਤੇ ਕਰੇ ਹੁੰਦਾ ਸੀ ਤੇ ਚਾਚਾ ਗੁਲਾਮ ਮੁਹੰਮਦ ਨੇ ਉਹ ਲਖਨਊ ਵਾਲੀ ਫਾਈਲਾਂ ਕੱਢੀ ਤੇ ਇਹ ਵੀ ਕਰਿਆ ਪਿਛਾ ਰਹਿਣਾ। ਇਹ ਚਾਚੇ ਮੁਹੰਮਦ ਨੇ ਇੱਥੇ ਰਹਿਣਾ। ਮਰ ਗਏ ਸਾਰੇ, ਅੱਗੋਂ ਉਹਨਾਂ ਦੀ ਲਾਦ ਵੀ ਮਰ ਗਈ। ਕਈ ਵਾਰੀ ਮੈਨੂੰ ਯਾਦ ਆਉਂਦੇ ਨਾ ਜਿਵੇਂ ਮੈਂ ਨਾ ਉਹ ਵੀ ਵਕਤ ਸੀ ਚੱਕੀ ਦਾ ਪਰਤੀ ਹੈ ਤੇ ਛੈਣੀ ਤੇ ਥੋੜਾ ਲੈ ਕੇ ਚੱਕੀ ਰਹਿੰਦੇ ਹੋਣਾ। ਤੇ ਚੱਕੀ ਦੇ ਦਾਣੇ ਕਣਕ ਜਾਂ ਪੈਸੇ ਵਟਕ ਠੀਕ ਹੁੰਦੀ ਸੀ? ਚਲਾ ਜਾ ਚੁੱਪ ਕਰ। ਡਾਕੀ ਵਾਵਾ ਸੀ ਜੀ ਮੱਤਿਆਂ ਵਾਲਾ ਨਜਾਨ
ਕੋਟੜੀ ਇਧਰੋਂ ਸ਼ੇਖ ਚਿਕਾਨੀ ਤੱਕ ਸੁਰਖਪੁਰ ਤੱਕ ਇੱਥੇ ਦਾਣੇ ਆਉਂਦੇ ਸਨ। ਗੰਢਾ ਦੇ ਇਲੈਕਸ਼ਨ ਨਾਲ ਫਲਾਣੀ ਤਰੀਕ ਆਈ ਹੈ, ਇਹਦੀ ਵਾਰ ਆਉਣੀ ਹੈ ਫਲਾਣੀ ਤਰੀਕ। ਵਾਰ ਇੰਨਾ ਰਸ਼ ਹੁੰਦਾ ਸੀ ਕਿ ਉਹ ਟਾਈਮ ਲੈਣਾ ਪੈਂਦਾ। ਜੋ ਪਰਚੀਆਂ ਦੇਣੀਆਂ ਉਹਨਾਂ ਫਿਰ ਆਉਣਾ ਤੇ ਉਹ ਅੰਡ ਪੀਠੀਏ ਲੈ ਜਾਓ ਭਾਈ, ਦਿਓ ਪੈਸੇ, ਪੈਸੇ ਦੇਣੇ ਤੇ ਆਟਾ ਚੁੱਕਣਾ ਤੇ ਰਾਹ ਪੈ ਜਾਓ। ਤੇ ਉਹਦੇ ਮਾਨ ਸਿੰਘ ਦੇ ਕਦੀ ਘਰ ਵੀ ਗਏ ਸੋ? ਦਿਹਾੜੀ ਦੀ ਤਰਾ ਵਾਰੀ ਚੁਬਾਰਾ ਸੀ ਉਹਦਾ ਵੀ। ਤੇ ਉਹਦੀਆਂ ਬੀਵੀਆਂ, ਉਹਦੀਆਂ ਜ਼ਨਾਨੀਆਂ ਦੋਵੇਂ ਵਾਕਫ ਸਨ ਤੁਹਾਡੀਆਂ? ਜਨਾਨੀਆਂ ਤੋਂ ਨਫ਼ਰਤ ਕਰਦਾ ਸਾਂ ਮੈਂ। ਚਾਚਾ ਮਮਦੀਨ ਨਹੀਂ ਸੀ ਕਿਸੇ ਜਨਾਨੀ ਵੱਲ ਤੱਕਣ ਦਿੰਦਾ ਮੈਨੂੰ। ਵਾਹ ਜੀ ਵਾਹ। ਇਹ ਬੜੇ ਸੋਹਣੇ ਸਨ ਜੋ। ਅੱਛਾ ਅੱਛਾ। ਹਾਜੀ ਨਹੀਂ ਸੀ ਦੇਖਣ ਦਿੰਦਾ? ਹਾਜੀ ਨਹੀਂ ਸੀ। ਉਹ ਹਾਜੀ ਨੇ ਕੰਨ ਫੜਾ ਰਹੇ ਮੈਨੂੰ ਦੇਖ ਕੇ ਟਾਕਾ ਮਾਰਨਾ। ਇਹ ਗੱਲ ਕੰਮ ਨਹੀਂ ਪੁੱਤਰ ਕਰਨਾ। ਠੀਕ ਹੈ। ਹਾਜੀ ਨਾਲ ਤੁਹਾਡੀ ਬੜੀ ਪ੍ਰੀਤ ਸੀ ਹੈ? ਬੜੀ। ਮਾਨ ਸਿੰਘ ਨਾਲ ਵੀ? ਹਾਂ, ਹਾਜੀ ਨੇ ਬੱਚਾ ਬਣਾਇਆ ਸੀ ਨਾ ਮੈਨੂੰ ਨਾਲ ਹੀ ਖਾਣ ਦੇ। ਮਾਈ ਕਰਮ ਵੀ ਉਸੇ ਤਰ੍ਹਾਂ ਜਿਉਂ ਮਾਵਾਂ ਪੁੱਤਰਾਂ ਨੂੰ ਵੇਖਦੀਆਂ ਨੇ ਉਸ ਤਰ੍ਹਾਂ ਵੇਖਣਾ ਉਹਨੇ ਸਾਨੂੰ। ਉਸੇ ਤਰ੍ਹਾਂ ਦੀ ਖੁਰਾਕ ਲੱਭਣੀ। ਜਿਹੜਾ ਹਾਨ ਜ਼ਿਕਰ ਕਰ ਰਹੇ ਨੇ ਮੇਰੇ ਦਾਦਾ ਜੀ ਸਨ। ਜੀ ਜੀ। ਉਹ ਤੁਹਾਡੇ ਤੋਂ ਛੋਟੇ ਹੀ ਸਨ? ਹਾਨ ਹਾਨ ਤੁਹਾਡੇ ਤੋਂ, ਬਾਬਾ ਹਾਨ ਛੋਟਾ ਸੀ ਵੱਡਾ ਸੀ? ਛੋਟੇ ਹੋਣੇ ਨੇ ਤੁਹਾਡੇ ਤੋਂ? ਹਾਂ, ਮੇਰੇ ਤੋਂ ਨਿੱਕਾ ਸੀ, ਕੋਈ 5-4 ਸਾਲ। ਦੇਖੋ ਜੀ, ਟਾਂਡੇ 'ਚ ਇਹ ਵੱਡੇ ਬਜ਼ੁਰਗ ਜ਼ਿੰਦਾ ਨੇ ਸਿਰਫ ਇਸ ਟਾਈਮ ਮਕਾਮੀ ਲੋਕਾਂ 'ਚ, ਬਲਕਿ ਜਿਹੜੇ ਇੰਡੀਆ ਤੋਂ ਵੀ ਬਾਅਦ ਪਾਰਟੀਸ਼ਨ ਤੋਂ ਬਾਅਦ ਆਏ ਨੇ ਇਹ ਬਜ਼ੁਰਗ ਜ਼ਿੰਦਾ ਨੇ। ਇਹਨਾਂ ਤੋਂ ਇਲਾਵਾ ਬਜ਼ੁਰਗ ਜ਼ਿੰਦਾ ਨੇ। ਜੀ ਜੀ। ਚਲੋ, ਤੁਹਾਨੂੰ ਮੈਂ ਦੱਸਿਆ ਨਾ ਕਿ ਬਹੁਤ ਸਾਰੀਆਂ ਗੱਲਾਂ। ਮੈਂ ਚੌਥੀ ਜਗ੍ਹਾ ਆਇਆ ਵਾਂ। ਮੇਰੇ ਪੜਦਾਦੇ ਹੋਰੀ ਇਹਨਾਂ ਦੇ ਯਾਰ ਸਨ ਤੇ ਸਾਡੇ ਦਾਦੇ ਵੀ ਜਾਂਦੇ ਰਹੇ, ਉਹਨਾਂ ਦੇ ਭਰਾ ਮੈਂ ਸਾਰੇ ਹੀ ਖਤਮ ਹੋ ਗਏ। ਤੇ ਇਹ ਵੀ ਹੁਣ ਬਿਮਾਰ ਨੇ ਵਿਚਾਰੇ, ਚੱਲ ਨਹੀਂ ਸਕਦੇ, ਸੋਜ ਪੈ ਗਈ ਹੈ ਪੈਰਾਂ ਤੇ, ਪੁੱਤਰ ਫੌਤ ਹੋ ਗਏ ਨੇ। ਉਹ ਬਹੁਤ ਵੱਡਾ ਦੁੱਖ, ਬਹੁਤ ਵੱਡਾ ਦੁੱਖ। ਠੀਕ ਠੀਕ ਹੈ ਹੈ ਨਾ, ਬੰਦ ਕਰ ਦੀ ਲੋ ਫਿਰ ਇਜਾਜ਼ਤ ਦੋ। ਵਾਵਾ ਗੱਲਾਂ ਬਾਤਾਂ ਹੋ ਗਈਆਂ ਨੇ। ਚਲੋ ਅੱਲਾ ਮਾਲਕ। ਟਾਈਮ ਕੋਈ ਗੱਲ ਸੁਣਾਣੀ ਹੋਵੇ ਹੋਰ ਪੁਰਾਣੀ? ਟਾਈਮ ਗੁਜ਼ਰੀ ਗਿਆ ਨਾ ਬੜਾ ਸੋਹਣਾ। ਕੋਈ ਗੱਲ ਪੁਰਾਣੀ ਸੁਣਾਣੀ ਹੋਵੇ ਹੋਰ? ਯਾਦ ਹੀ ਕੋਈ ਨਹੀਂ ਦੇ। ਘਰੇਰੇ ਕੋਈ ਯਾਰ ਹੈ ਸੀ ਹੋਰ ਤੁਹਾਡਾ? ਕਈ ਸਨ ਬਲੋ ਯਾਦ ਹੀ ਨਹੀਂ ਕੋਈ। ਜਿਹੜਾ ਚੌਧਰੀ ਕਰਮਲਾਈ ਜ਼ਿਕਰ ਕਰਦੇ ਨੇ ਕਿ ਉਹ ਬੁੱਢਣ ਦੇ ਜ਼ੈਲਦਾਰ ਸਨ। ਬੁੱਢਣ ਕੋ ਪਿੰਡ? ਬੁੱਢਣ ਟਾਂਡੇ ਦੇ ਨਾਲ ਪਿੰਡ, ਟਾਂਡੇ ਦਾ ਪਿੰਡ, ਉਹ ਵੀ ਸਿੱਖਾਂ ਦਾ ਸੀ। ਉਹ ਮੁਸਲਮਾਨ ਫੈਮਿਲੀ ਸੀ। ਜਿੰਨੇ ਉਸ ਵਕਤ ਦੇ ਜਿਹਨਾਂ ਨੂੰ ਅਸੀਂ ਆਨੇ ਨਾ ਜ਼ੈਲਦਾਰ ਤੇ ਕੰਨ ਟੁੱਟੇ ਬਦਮਾਸ਼ ਕਿਸਮ ਦੇ, ਉਹ ਸਾਰੇ ਇਹਨਾਂ ਦੇ ਬੇਲੀ ਸਨ। ਚੌਧਰੀ ਹਾਨ ਮੁਲਕ ਵੀ ਦੇਖਿਆ ਸੀ ਜਨਾਲੇ ਵਾਲਾ? ਉਹ ਪੂਰਾ ਸਾਡੇ ਏਰੀਆ ਦਾ ਥੰਮ ਸੀ ਚੌਧਰੀ ਹਾਨ ਮੁਲਕ। ਉਹ ਵੀ ਇਹਨਾਂ ਕੋਲ ਟਾਂਡੇ ਆਉਂਦਾ ਸੀ। ਅੱਛਾ ਅੱਛਾ ਅੱਛਾ। ਤੇ ਫਿਰ ਇੱਕ ਨਾ ਕਹਿ ਲੋ ਕਿ ਇੱਕ ਪੋਸਟਮੈਨ ਹੋਣ ਦੇ ਨਾਤੇ ਇਹਨਾਂ ਦਾ ਵਾਹ ਵਾਸਤਾ ਸੀ ਪਿੰਡਾਂ ਦੇ ਵਿੱਚ, ਹੈ ਨਾ? ਆ ਮਤਲਬ ਆਗੂ ਹੱਥ ਲੋਕਾਂ ਨੂੰ ਜਾਣਦੇ ਆ। ਵੈਸੇ ਵੀ ਜਿੰਨੇ ਵੱਡਿਆਂ ਲੋਕਾਂ ਆਉਣਾ ਉੱਥੇ ਚੱਕੀ ਤੇ ਬਹਿਣਾ, ਇਹਨਾਂ ਜਗ੍ਹਾ ਪਾਣੀ ਛਾਣੀ ਦਾ ਇਹਨਾਂ ਜਗ੍ਹਾ ਬੰਦੋਬਸਤ ਕਰਨਾ, ਸਾਰੇ ਇਹਨਾਂ ਦੇ ਵਾਕਫ ਸਨ। ਸਹੀ ਸਹੀ। ਜਿਹੜੇ ਪਿੰਡ ਜਾਂਦੇ ਸੀ ਲੋਕ ਧੱਲੀਆਂ ਤੇ ਚੁੱਕ ਲੈਂਦੇ ਸੀ। ਲਾਲਾ ਫਰਮਾਨ ਆਇਆ। ਅੱਛਾ। ਮੋਜ਼ਰ ਹਥਿਆਰ ਹੁੰਦਾ ਸੀ ਕੋਲੇ ਹਰ ਵੇਲੇ। ਲਾਲੇ ਦੇ ਨਾਂ ਤੋਂ ਕਰਕੇ ਲਾਲਾ ਵੱਡੇ ਭਰਾ ਨੂੰ ਦਵਾਉਂਦੇ ਸੀ ਨਾ। ਤੁਸੀਂ ਦੇਖੋ 116 ਸਾਲ ਚ ਬੰਦੇ ਦਾ ਤੁਸੀਂ ਇਹ ਫਿਟਨੈਸ ਵਿੱਡ ਦੇਖ ਲਓ ਤੇ ਜਦੋਂ ਬੰਦਾ 25 ਸਾਲ ਦਾ ਹੋਵੇਗਾ ਅੱਜ ਤੋਂ 90 ਸਾਲ ਪਿੱਛੇ ਟੁਰ ਜੋ ਫੇਰ ਉਹਦੀ ਕਿੰਨੀ ਹੋਵੇ। ਜੀ ਜੀ ਜੀ। ਅਸਲਾ ਕੋਲ ਹੁੰਦਾ ਸੀ ਹਰ ਵੇਲੇ। ਅੱਛਾ 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 ਅੱਛਾ। ਠੀਕ ਹੈ। ਬੁੱਢਣ ਪਿੰਡ ਜਿਹੜਾ ਵੀ ਉਹ ਸਾਲਮ ਮੁਸਲਮ ਕਮਿਊਨਿਟੀ ਦਾ ਹੀ ਆ? ਜ਼ਿਆਦਾ ਸਿੱਖਾਂ ਦਾ ਸੀ, ਮੁਸਲਮਾਨ ਘਰ ਵੀ ਸੀ ਉੱਥੇ, ਲੇਕਿਨ ਜ਼ਿਆਦਾਤਰ ਮੁਸਲਮਾਨਾਂ ਕੋਲ। ਠੀਕ ਸਹੀ। ਟਾਂਡੇ ਤੇ ਕੋਈ ਜ਼ੈਲਦਾਰ ਨਹੀਂ ਸੀ? ਟਾਂਡੇ ਤੇ ਕੋਈ ਜ਼ੈਲਦਾਰ ਨਹੀਂ ਸੀ? ਬੁੱਢਣ ਹੈ ਸੀ? ਬੁੱਢਣ ਹੈ। ਜਿਹੜਾ ਉਹ ਚਿਊਣੀ ਖੱਤਰੀ ਸੀ ਉਹ ਕੀ ਕਰਦਾ ਸੀ? ਉਹਦਾ ਕੀ ਕੰਮਕਾਜ ਸੀ? ਇਹ ਜਿਹੜੇ ਵੱਡੇ ਸਨ ਨਾ ਖੱਤਰੀ ਸਾਰੇ, ਇਹਨਾਂ ਦੀਆਂ 5-5 4-4 ਦੁਕਾਨਾਂ ਤੇ ਕਿਰਾਏ ਤੇ ਚਾੜੀਆਂ ਨੇ ਤੇ ਬਸ ਇੱਥੇ ਬਹੁਤ ਝੱਟ, ਇੱਥੇ ਬਹੁਤ ਝੱਟ ਦਿਹਾੜੀ ਗੁਜ਼ਾਰ ਲੈਣੀ। ਤੇ ਤੁਲਸੀ ਸ਼ਾਹ? ਤੁਲਸੀ ਸ਼ਾਹ ਜਿਹੜਾ ਉਹ ਘਿਓ ਦਾ ਕੰਮ ਕਰਦਾ ਸੀ।
ਉਹਦੀਆਂ 7 ਦੁਕਾਨਾਂ ਸਨ। ਤੇ ਕਿਤਾਬਾਂ ਦੀ ਦੁਕਾਨ ਵੀ ਹੈ ਸੀ ਕਿਸੇ ਦੀ? ਹੈਂ? ਕਿਤਾਬਾਂ ਦੀ ਦੁਕਾਨ ਵੀ ਹੈ ਸੀ ਕਿਸੇ ਦੀ? ਕਿਤਾਬਾਂ ਦੀ ਦੁਕਾਨ ਐਸੀ ਉਹ ਚੂਨੀ ਲਾਲ ਦਿਆਂ ਕੋਲ ਡਾਹਨੇ ਨੂੰ ਜਾਈਏ ਨਾ ਤੇ ਉੱਥੇ ਰਾਹ ਚਾਹੁੰਦੀ ਡਾਕਖਾਨਾ 1947 ਤੋਂ ਪਹਿਲੇ ਦੇ ਟਾਂਡੇ ਚ। ਹਰ ਕਿਤਾਬ ਲੱਭ ਸਕਦੇ ਸੀ, ਹਾਲ ਕੋ 60 ਸਾਲ ਪਹਿਲੇ। ਸਕੂਲ ਦੀ ਵੀ ਤੇ ਦੂਜੀ ਵੀ। ਇਹ ਪੁੱਛਿਆ ਜੀ ਗੁਰਮੁਖੀ ਜਾਣਦੇ ਹੈ? ਜੇ ਕੋਈ ਲੈਟਰ ਆਈ ਨਾ, ਖਤ ਪੱਤਰ? ਹਾਂ, ਸਿੱਖ ਪੰਜਾਬੀ ਲਿਖਦੇ ਸਨ ਜਾਂ ਗੁਰਮੁਖੀ ਜਾਂ ਉਰਦੂ? ਕੀ ਗੁਰਮੁਖੀ ਪੜ੍ਹਦੇ ਉਹੀ ਸਨ? ਪੰਜਾਬੀ, ਜ਼ਿਆਦਾ ਪੰਜਾਬੀ ਵਿੱਚ ਹੀ ਰਹਿੰਦੇ ਸਨ। ਗੁਰਮੁਖੀ। ਜ਼ੁਬਾਨ ਪੰਜਾਬੀ ਬੋਲਣੀ ਤੇ ਉਹਦੇ ਵਿੱਚ ਹੀ ਰਹੇ, ਕਿਉਂਕਿ ਇਹ ਪੰਜਾਬ ਜੇ ਸੀ। ਹਾਂ, ਤੇ ਬੋਲੇ ਕੋ ਗੁਰਮੁਖੀ ਪੜ੍ਹ ਲੈਂਦੇ ਹੋ ਤੁਸੀਂ? ਐਡਰੈਸ ਤੁਸੀਂ ਪੜ੍ਹ ਲੈਂਦੇ ਸੀ ਉਹਨਾਂ ਦੀ ਜ਼ੁਬਾਨ? ਜਦੋਂ ਕੋਈ ਲੈਟਰ ਆਉਂਦਾ ਸੀ ਜਾਂ ਮਨੀ ਆਰਡਰ ਆਉਂਦਾ ਸੀ? ਉਹ ਸਾਰਾ ਪਤਾ ਲੱਗ ਜਾਂਦਾ ਸੀ। ਅੱਛਾ। ਜੋ ਫਿਰ ਉਹਨਾਂ ਦੇ ਘਰੇ ਹੀ ਪਜਾ ਛੱਡਣਾ। ਮਨੀ ਆਰਡਰ ਆਉਣੇ ਫੌਜੀਆਂ ਦੇ, ਤੇ ਕੋਈ ਲੱਭਦਾ ਸੀ ਖਰਚਾ ਵੀ ਕੋਈ ਨਹੀਂ ਜਦੋਂ ਮਨੀ ਆਰਡਰ ਕਿਸੇ ਦਾ ਖੜਨਾ? ਕੋਈ ਚਾਹ ਪਾਣੀ ਦੁੱਧ ਪੁੱਛਦੀਆਂ ਹਨ? ਨਹੀਂ, ਕਿਸੇ ਨੇ 4 ਆਨੇ ਦੇਣੇ, ਕਿਸੇ 8 ਆਨੇ ਦੇਣੇ, ਤੇ ਹਾਂਜੀ। ਜਿਹਨੇ 8 ਆਨੇ ਦੇਣੇ ਉਹਦੇ ਤਾਂ ਬੜੇ ਖੁਸ਼ ਹੋਣਾ ਹਾਂ, ਕਿ ਸਾਨੂੰ ਉੱਠਿਆ ਨਹੀਂ ਲੱਭੀ। ਤੇ ਚਾਟੀ 5 ਕਿਲੋ ਵਾਲੀ ਦੁੱਧ ਦੀ ਪੀ ਹਣੀ। ਅੱਛਾ। ਬੱਲੇ 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 ਬੱਲੇ, ਵਾਹ ਜੀ ਵਾਹ। ਕਿਰੇ ਸੁੱਤੇ ਆ ਰਾਤ ਨੂੰ ਸੌਂਦੇ ਹੋ ਵਕਤ, ਜਦੋਂ ਕਿਰੇ ਸੌਂਦੇ ਹੋ ਰਾਤੀ ਵਕਤ ਵੇਲਾ ਤੇ ਚੇਤੇ ਆਉਂਦਾ ਹੋਣਾ? ਉਹ ਚੇਤਾ ਆ ਜਾਂਦਾ ਜਿਸ ਵੇਲੇ ਦਿਲ ਨੀਂਦਰ ਉੱਡੀ ਜਾਂਦੀ। ਪੁਰਾਣੇ ਮਿੱਤਰ, ਪੁਰਾਣੇ ਯਾਰ। ਉਹ ਪੁਰਾਣੀਆਂ ਗੱਲਾਂ ਯਾਦ ਆ ਜਾਂਦੀਆਂ। ਇੰਝ ਕਰਦਾ ਰਿਹਾ, ਮੈਂ ਇੰਝ ਕਰਦਾ ਰਿਹਾ। ਤੇ ਪਾਕਿਸਤਾਨ ਤੋਂ ਬਾਅਦ ਸਮਾਨ ਦੇਣ ਉਸ ਏਰੀਆ 'ਚ ਕਦੀ ਗਏ ਸੋ? ਫਿਰ ਇੰਡੀਆ ਵਾਲ ਕਦੀ ਗਏ ਸੋ ਕਿਸੇ ਨੂੰ ਮਿਲਣ? ਫਿਰ ਪਾਕਿਸਤਾਨ ਬਣਨੇ ਤੋਂ ਫੌਰਨ ਬਾਅਦ? ਨਾ, ਇਹ ਨਹੀਂ ਗਿਆ। ਵਸਾਈ ਨਹੀਂ ਖਾਦਾ ਕਿਸੇ ਦਾ। ਫਿਰ ਹਾਲਾਤ ਖਰਾਬ ਹੋ ਗਏ ਸਨ। ਉਹ ਵੀ ਸਮਾਨ ਦੇਣਗੇ ਤੇ ਫੜ ਕੇ ਤੇ ਆਉਂਦਿਆਂ ਉਹਨਾਂ ਆਖਿਆ ਜਸੂਸ ਨੇ। ਹਾਂ, ਇੰਡੀਆ। ਉਹ ਫਿਰ ਵਿੱਚ ਇੱਕ ਸਿਪਾਹੀ ਸੁਣਿਆ ਨਹੀਂ ਜਾ ਰਿਹਾ ਟਾਂਡੇ ਤੇ ਚੱਕੀ ਵਾਲੇ ਬੰਦੇ ਨੇ, ਤੇ ਬੜੇ ਚੰਗੇ ਸਨ ਉੱਥੇ। ਹਾਂ, ਇਹਨਾਂ ਨੂੰ ਜਾਣ ਦਿਓ। ਉਹ ਫਿਰ ਬੰਦਾ ਇਹਨਾਂ ਨੂੰ ਛੱਡ ਕੇ ਗਿਆ ਹੱਥ ਤੱਕ ਮੈਂ ਇਜਾਜ਼ਤ ਨਹੀਂ, ਹੁਣ ਨਾ ਆਵੇ ਉਹ ਗੁਰੂ। ਸਹੀ ਤੇ ਸਮਾਨ ਦੇਣ ਵੀ ਉੱਥੇ ਗਏ ਸੀ। ਸਹੀ। ਮਨਾਵਰ ਮੁਲਾਕਾਤ ਹੋ ਜਾਂਦੀ ਸੀ ਉਦੋਂ। ਉੱਥੇ ਬੁੱਤੀਆਂ ਲੱਗੀਆਂ ਸਨ। ਮਨਾਵਰ ਬੁੱਤੀਆਂ ਲੱਗੀਆਂ ਸਨ। ਰੋੜੀ ਵਾਲਾ ਖੂਬ ਬੋਲਦਾ, ਉੱਥੇ ਬੁੱਤੀਆਂ ਲੱਗੀਆਂ। ਹੱਦ ਬੰਦੀ ਆਖਰੀ। ਇਹ ਅੱਗੇ ਰਿਆਸਤ ਦੀ ਹੈ, ਇਹ ਅੰਗਰੇਜ਼ੀ ਇਲਾਕਾ ਪਿਛਾ। ਇਹ ਸਾਡਾ ਅੰਗਰੇਜ਼ੀ ਇਲਾਕਾ ਕੌਂਦਾ ਸੀ, ਉਹ ਰਿਆਸਤ। ਇਹ ਰਿਆਸਤ 'ਚ ਵੀ ਜਾਂਦੇ ਰਹੇ ਨੇ ਬੜਾ। ਸਹੀ ਸਹੀ। ਰਿਆਸਤ 'ਚ ਕਿਹੜੇ ਕਿਹੜੇ ਸ਼ਹਿਰਾਂ 'ਚ ਗਏ ਹੋ? ਜੰਮੂ ਗਏ ਹੋ? ਮੈਂ ਤੁਹਾਨੂੰ ਤੇ ਖਨੂਰ ਤੇ ਟੱਚ ਕਰਦਾ ਵੇ। ਜੰਮੂ 25 ਕਿਲੋਮੀਟਰ। ਹਾਂ, ਟਾਈਮ ਗੁਜ਼ਰ ਗਏ, ਬੀਤੀ ਬਾਤ ਮੂਰਖ ਝਗੜਾ। ਨਹੀਂ, ਕੋਈ ਉਸ ਵੇਲੇ ਪੁੱਛੋ ਕੋਈ ਗਾਣ ਗੂਣ ਸੁਣਦੇ ਹੋ ਕਿਤੇ? ਉਸ ਟਾਈਮ ਕੋਈ ਗਾਣੇ ਛਾਣੇ ਹੁੰਦੇ ਸਨ? ਕੋਈ ਗਾਣਾ, ਕੋਈ ਰੇਡੀਓ ਰਿਕਾਰਡ, ਕੋਈ? ਰੇਡੂ ਗਏ ਸਨ, ਇੱਕ ਬੈਂਡ ਦਾ ਤੇ 2 ਬੈਂਡ ਦਾ। ਤੁਸੀਂ ਕੋਈ ਗਾਣਾ ਸੁਣਦੇ ਸੋ? ਗਾਣੇ ਛਾਣੇ ਕੋਈ? ਜਾਂ ਫਿਰ ਉਸ ਦੌਰ ਦਾ ਕੋਈ ਮਸ਼ਹੂਰ ਗਵਈਆ ਜਿਹਦਾ ਬੜਾ ਨਾਂ ਸੀ ਅਸਲ ਜਾਂ ਕੋਈ ਗੋਈਆ ਮਰਾਸੀ, ਕੋਈ ਉਸ ਦੌਰ ਦਾ ਜਿਹੜਾ ਗਾਂਦਾ ਵਜਾਂਦਾ ਹੋਏ? ਇਹ ਮਰਾਸੀ ਬੱਗੇ ਚੱਕਦੇ ਤੇ ਸਗਰਾਂ ਦੇ ਇਹ ਜੰਨਿਆਂ ਮੰਗਣਾ ਹੁੰਦੇ ਸਨ। ਸਿੱਖਾਂ ਦੀਆਂ? ਕੋਈ ਵੀ ਹੋਈਏ। ਫਿਰ ਅਸੀਂ ਮਾਜਰ ਆਏ ਜਿਸ ਵੇਲੇ, ਫਿਰ ਮਾਜਰਾਂ ਦੀਆਂ ਜੰਨਿਆਂ ਮੰਗਣਾ ਹੁੰਦੇ ਸਨ। ਆਖਰੀ ਸਵਾਲ ਮਰਾਸੀ ਕੋਲੋਂ ਗਲਤ ਗੱਲ ਨਿਕਲੀ। ਹਾਂ, ਤੇ ਉਦੋਂ ਫਿਰ ਮਰਾਸੀ ਛੱਡ ਦਿੱਤੇ। ਨਹੀਂ ਤੇ ਹਰ ਘਰ ਮੁੜਾ ਜੰਮਿਆ ਤੇ ਮਰਾਸੀਆਂ ਨੇ ਉੱਥੇ ਲੇੜੇ ਪੀੜਾ ਡਾਏ ਆ। ਤੇ ਗਾਣੇ ਪਏ ਹੋਣੇ ਮਹੀਨਾ। ਇਹ ਬਜ਼ੁਰਗ ਨੇ ਜਿੰਨਾ ਟਾਂਡਾ ਆਬਾਦ ਵੀ ਦੇਖਿਆ ਤੇ ਟਾਂਡਾ ਫਿਰ ਉਜੜਦਿਆਂ ਵੀ ਦੇਖਿਆ। ਵਾਹ ਵਾਹ। ਤੇ ਫਿਰ ਆਬਾਦ ਹੁੰਦਿਆਂ ਵੀ ਦੇਖਿਆ। ਵਾਹ। ਟਾਂਡਾ ਤੁਸੀਂ ਉਜੜਦਿਆਂ ਆਪਣੀ ਦੇਖਿਆ ਹੁਣ ਅੱਖਾਂ ਨਾਲ? ਜਦੋਂ ਉਜੜਿਆ ਵੇ, ਚਬਾਰੇ ਮਹੱਲ ਵਿਹਲੇ ਪਏ ਨੇ, ਇੱਥੇ ਜੇ ਰਹਿੰਦਾ ਸਾਂ ਤੇ ਵੇਖਣਾ ਤੇ ਬਾਦ ਹੋਇਆ ਵੀ ਇਹਨਾਂ ਦੇਖਿਆ। ਜੀ ਜੀ ਜੀ। ਫਿਰ ਮਾਜਰਾਂ ਨੇ ਆ ਕੇ ਬੂਹੇ ਲਾ ਲਏ। ਮਾਜਰ ਕਿੱਥੋਂ ਆਏ? ਜਿਹੜੇ ਕਿਹੜੇ ਕਿਹੜੇ ਨੱਸ ਕੇ ਆਏ ਰਿਆਸਤ ਚੋਂ? ਉਹਨਾਂ ਆ ਕੇ ਬੂਹੇ ਲਾਏ ਤੇ ਉਹ ਬਣ ਕੇ ਕਬਜ਼ੇਦਾਰ ਉਹ ਬਣ ਗਏ। ਗੋਲੇ ਵੀ ਪਏ ਨੇ ਇੱਥੇ ਟਾਂਡੇ 65 ਚ? 65 ਚ ਗੋਲੇ ਮਾਰੇ ਸੀ ਟਾਂਡੇ। ਕੋਈ ਬੰਬ ਨਹੀਂ ਪਿਆ।
ਆਂਦੇ ਨਾ 65 ਚ ਪਏ ਨੇ ਸਕੂਲ ਨੂੰ ਪਰਲੀ ਸਾਈਡ ਵਾਲ ਸੱਟ ਗਏ ਸਨ ਉਹ ਵੱਖਰੇ ਪਏ ਨੇ ਉਹਨਾਂ ਦੇ। ਉਹ 3 ਬੰਬ ਵੱਖਰੇ ਪਏ। 3 ਬੰਬ ਪਏ ਸੀ 65 ਚ ਟਾਂਡੇ ਵਿੱਚ। ਟਾਂਡੇ ਆਸਫ ਸਾਹਿਬ ਤੁਸੀਂ ਜਰਾ ਇਸ ਗੱਲ ਆ ਵੀ ਤਾਂ ਕਿ ਸਾਡੇ ਵੀ ਚੀਜ਼ ਰਿਕਾਰਡ ਚ ਆਈਏ ਕਿ ਇਸ ਵੇਲੇ ਜਿਹੜੇ ਉਧਰੋਂ ਮੁਸਲਮਾਨ ਲੁੱਟੇ ਕੁੱਟੇ ਆਏ ਸਨ, ਜਿਹੜੇ ਰਿਫਿਊਜੀ ਸਨ 1947 ਦੇ, ਉਹ ਪਿਛਲੇ ਕਿਹੜੇ ਕਿਹੜੇ ਜ਼ਿਲ੍ਹੇ ਦੇ ਨੇ? ਜਿਹੜਾ 75% ਰਿਫਿਊਜੀ ਨੇ ਨਾ ਉਹ ਜੰਮੂ, ਅੱਛਾ ਅਖਨੂਰ, ਠੀਕ ਕੰਡੀ ਮਤਲਬ ਜੰਮੂ ਕਸ਼ਮੀਰ ਦੇ, ਤੇ ਬਾਕੀ ਜਿਹੜੇ ਨੇ ਉਹ ਕਾਂਗੜੇ ਦੇ ਕਾਫੀ ਘਰ ਨੇ। ਈਵਨ ਕਿ 2-4 ਫੈਮਲੀਆਂ ਫਰੀਦਕੋਟ ਤੇ ਅੰਬਾਲੇ ਦੀਆਂ ਨੇ, ਠੀਕ ਹੈ ਲੇਕਿਨ ਜ਼ਿਆਦਾ ਕਾਂਗੜਾ ਤੇ ਫਸਟ ਜਿਹੜਾ ਉਹ ਜੰਮੂ ਕਸ਼ਮੀਰ, ਕਿਉਂਕਿ ਰਿਆਸਤ ਨਜ਼ਦੀਕ ਸੀ ਇੱਥੇ। ਜੀ 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 ਹਰ ਬੰਦਾ ਤੁਹਾਨੂੰ ਜੰਮੂ ਦਾ ਮਿਲ ਜਾਏਗਾ, ਕਾਂਗੜੀਆਂ ਦੇ ਵੀ ਤੁਹਾਨੂੰ ਕਾਫੀ ਬੰਦੇ ਮਿਲ ਠੀਕ। ਬਰਾਦਰੀ ਕਿਹੜੀ? ਗੁੱਜਰ ਬਰਾਦਰੀ ਮਿਕਸ ਅਪ ਹੀ ਆਇਆ, ਗੁੱਜਰ ਵੀ ਆਏ ਨੇ, ਕਸਬਦਾਰ, ਗੈਰ ਕਾਸ਼ਤਕਾਰ ਵੀ, ਸਾਰੇ ਜੋ ਉੱਥੇ ਹੈ ਸਨ। ਠੀਕ। ਇਹ ਜਿਹੜੇ ਆਪਣੇ ਅਬਦੁੱਲਾ ਭੱਟੀ ਹੋਏ ਸਨ, ਅਬਦੁੱਲਾ ਭੱਟੀ, ਹਾਂਜੀ ਉਹਨਾਂ ਦੀ ਨਸਲ, ਠੀਕ ਠੀਕ। ਉਹ ਇਹਨਾਂ ਦੇ ਵੱਡੇ ਵਡੇਰੇ ਸੀ। ਅੱਛਾ ਦੁੱਲਾ ਭੱਟੀ ਦੇ। ਅੱਛਾ ਅੱਛਾ, ਇਹਨਾਂ ਦੀ ਬਰਾਦਰੀ ਭੱਟੀ ਜੱਟ ਨੇ। ਇਹ ਭੱਟੀ ਬਰਾਦਰੀ ਜੱਟ ਭੱਟੀ, ਦੁੱਲਾ ਭੱਟੀ ਜਿਨ੍ਹਾਂ ਦਾ ਜ਼ਿਕਰ ਤੁਸੀਂ ਸੁਣਿਆ ਨਾ, ਹਾਂ ਹਾਂਜੀ, ਇਹਨਾਂ ਦੇ ਠੀਕ। ਉਹਨਾਂ ਦੀ ਫੈਮਿਲੀ ਚੋਂ ਨੇ। ਵਾਹ ਜੀ, ਕੀ ਬਾਤ, ਕੀ ਠੀਕ ਠੀਕ। ਇਹਨਾਂ ਦੇ ਦੂਜੇ ਭਾਈ ਦੀ ਡੈਥ ਹੋ ਗਈ, ਨਹੀਂ ਤੇ ਉਹਦੀ ਤੁਹਾਡੇ ਨਾਲ ਮੁਲਾਕਾਤ ਕਰਾਉਂਦੇ। ਉਹ ਵੀ 100+ ਹੀ ਡੈਥ ਹੋਈ, ਉਹ ASI ਸੀ ਪੁਲਿਸ ਪਾਰਟੀਸ਼ਨ ਤੋਂ ਪਹਿਲੇ। ਸਹੀ। ਬਹੁਤ ਕੱਦ ਬਤਾਵਾ ਵੀ, ਯਾਦਦਾਸ਼ਤ ਦੀ ਬਹੁਤ, ਸਿਹਤ ਉਹਨਾਂ ਦੀ ਇਹਨਾਂ ਨਾਲੋਂ ਅੱਛੀ ਸੀ। ਲੇਕਿਨ ਠੀਕ ਹੈ ਜੀ, ਅੱਲਾਹ ਪਾਕ ਬਜ਼ੁਰਗਾਂ ਨੂੰ ਸਿਹਤ ਦੀ ਦੁਆ ਹੀ ਕਰ ਸਕਦੇ ਹਾਂ ਨਾ ਜੀ। ਲਓ ਜੀ, ਫਿਰ ਰੱਬ ਰੱਖਾ, ਫਿਰ ਮਿਲਾਂਗੇ। ਚਲੋ ਹਾਂ, ਯਾਦਗਿਰੀ ਤੁਹਾਡੀ ਬਣਾ ਲਈ ਏ, ਪਤਾ ਨਹੀਂ ਫਿਰ ਮਿਲਣਾ ਜਾਂ ਨਹੀਂ ਮਿਲਣਾ, ਇਹ ਕੋਈ ਪਤਾ ਨਹੀਂ, ਘੜੀ ਦਾ ਵਸਾਜ ਨਹੀਂ। ਮੈਂ ਜਦੋਂ ਇਹਨਾਂ ਨੂੰ ਮਿਲਣ ਆਉਣਾ ਨਾ, ਮੈਂ ਇਹਨਾਂ ਨੂੰ ਗੱਲਾਂ ਪੁੱਛਦਾ ਹੀ ਰਹਿਣਾ। ਅੱਛਾ ਅੱਛਾ, ਜਦੋਂ ਵੀ ਮੈਂ ਮਿਲਣਾ, ਮੈਂ ਇਹਨਾਂ ਨੂੰ ਗੱਲਾਂ ਪੁੱਛਦਾ ਹੀ ਰਹਿਣਾ। ਉਹਦਾ ਇਹ ਨਹੀਂ ਪਤਾ ਹੁੰਦਾ ਥੱਲੇ ਵਾਲਾ ਸਭ ਬਾਹਰ ਆਉਣਾ ਜਾਂ ਨਹੀਂ ਆਉਣਾ। ਹਾਂ ਇਹ ਨਹੀਂ ਗੱਲ, ਦਮ ਦਾ ਵਸਾ ਨਹੀਂ ਖਾਣਾ ਚਾਹੀਦਾ।